ਜਿਹੜੇ ਟ੍ਰੇਡ ਰਿਪਰੈਜ਼ੈਂਟੇਟਿਵ ਨੇ ਇਹ ਖਬਰ ਦਿੱਤੀ, ਨਕਸ਼ਾ ਦਿੱਤਾ ਅਮਰੀਕਾ ਦਾ ਵੀ ਔਰ ਭਾਰਤ ਦਾ ਵੀ। ਉਹਦੇ 'ਚ ਜਿਹੜਾ ਭਾਰਤ ਦਾ ਨਕਸ਼ਾ ਦਿੱਤਾ ਹੈ ਉਹਦੇ 'ਚ ਭਾਰਤੀ ਕਬਜ਼ੇ ਵਾਲਾ ਜੰਮੂ ਕਸ਼ਮੀਰ ਲਦਾਖ ਤਾਂ ਦਿੱਤਾ ਹੀ ਦਿੱਤਾ ਭਾਰਤ ਦਾ ਹਿੱਸਾ। ਜਿਹੜਾ ਆਜ਼ਾਦ ਕਸ਼ਮੀਰ ਪਾਕਿਸਤਾਨ ਦੇ ਕੋਲ ਹੈ ਤੇ ਅਕਸਾਈ ਚਿੰਨ ਜਿਹੜਾ ਕਿ ਚੀਨ ਦੇ ਕੋਲ ਹੈ ਉਹ ਵੀ ਭਾਰਤ ਦਾ ਹਿੱਸਾ ਹੈ। इधर किते ये तो नहीं है कि भाई भारत नूं जे भारत की पार्लीमेंट चों बड़े शान नाल ये मता करते हैं कि जी असी पाकिस्तान ऑक्यूपाइड कश्मीर, क्योंकि जदों तुसीं अक्साई चिन जां गिलगित बाल्टिस्तान और उस सारे एरिया नूं देखदे हो, क्योंकि अल्टीमेटली जिहड़ा निशाना है जां जिहड़ी घेरन दी लाइन है वो तो चीन नूं है। ਭਾਰਤ ਦੇ ਨਾਲ ਇਹ ਠੀਕ ਹੈ ਵੀ ਜਿਸ ਲੈਵਲ ਇੱਕ ਪਾਸੇ ਕੁਛ ਨਾ ਕੁਛ ਤਾਂ ਹੈ ਜਿਹੜਾ ਇੰਡੀਆ ਬਿਲਕੁਲ ਸਰੈਂਡਰ ਕਰ ਗਿਆ ਟ੍ਰੇਡ ਡੀਲ ਦੇ ਮਾਮਲੇ 'ਚ ਔਰ ਅਮਰੀਕਾ ਦੀਆਂ ਸ਼ਰਤਾਂ, ਪਰ ਕਿਤੇ ਇਹ ਤਾਂ ਨਹੀਂ ਵੀ ਉਹਨਾਂ ਨੂੰ ਇਹ ਕਿਹਾ ਵੀ ਕੋਈ ਗੱਲ ਨਹੀਂ ਹੈ, ਤੁਸੀਂ ਅੱਧਾ ਕਸ਼ਮੀਰ ਜਿਹੜਾ ਤੁਹਾਡੇ ਕੋਲ ਸੀ ਉਹ ਤਾਂ ਤੁਸੀਂ ਜ਼ਮ ਕਰ ਹੀ ਲਿਆ ਆਪਣੇ ਆਪ 'ਚ, ਨਾਲ ਦੀ ਨਾਲ ਉੱਥੇ ਤੁਸੀਂ ਡੈਮੋਗ੍ਰਾਫੀ ਬਦਲ ਦਿੱਤੀ ਹੈ, ਬਦਲ ਰਹੇ ਹੋ, ਕਰ ਰਹੇ ਹੋ, ਆਹ ਦੂਸਰਾ ਵੀ ਤੁਸੀਂ ਕਰ ਲਓ, ਅਸੀਂ ਦੂਜੇ ਪਾਸੇ ਦੇਖਾਂਗੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਟ੍ਰੇਡ ਡੀਲ ਭਾਵੇਂ ਅਜੇ ਫਾਈਨਲ ਨਹੀਂ ਹੋਈ, ਪਰ ਇਹ ਪਿਛਲੇ ਦਿਨੀ ਅਮਰੀਕਾ ਦੇ ਵਪਾਰਕ ਮਸਲਿਆਂ ਸੰਬੰਧੀ ਨੁਮਾਇੰਦੇ ਨੇ ਅਮਰੀਕਾ ਭਾਰਤ ਡੀਲ ਸੰਬੰਧੀ ਜਿਹੜਾ ਭਾਰਤ ਦਾ ਨਕਸ਼ਾ ਜਾਰੀ ਕੀਤਾ, ਉਸ ਵਿੱਚ ਪਾਕਿਸਤਾਨ ਵਿਚਲੇ ਆਜ਼ਾਦ ਕਸ਼ਮੀਰ ਅਤੇ ਚੀਨ ਵਿਚਲੇ ਅਕਸਾਈ ਚਿੰਨ ਨੂੰ ਭਾਰਤ ਦਾ ਹਿੱਸਾ ਦਿਖਾਇਆ ਗਿਆ। ਇਸ ਸੰਬੰਧੀ ਪਾਕਿਸਤਾਨ ਵੱਲੋਂ ਪ੍ਰੋਟੈਸਟ ਕੀਤੇ ਜਾਣ ਤੇ ਨਕਸ਼ੇ ਨੂੰ ਹਟਾ ਦਿੱਤਾ ਗਿਆ, ਪਰ ਗੰਭੀਰ ਹਲਕਿਆਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਇਹ ਅਮਰੀਕਾ ਵੱਲੋਂ ਜਾਣਬੁੱਝ ਕੇ ਭਾਰਤ ਨੂੰ ਖੁਸ਼ ਕਰਨ ਲਈ ਕੀਤਾ ਗਿਆ ਜਾਂ ਕੋਈ ਤਕਨੀਕੀ ਗਲਤੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬਾਰ-ਬਾਰ ਇਹ ਫਿਕਰਾ ਕਿਸੇ ਸਿਆਣੇ ਬੰਦੇ ਦਾ ਕਿਆ ਯਾਦ ਆਉਂਦਾ ਹੈ ਕਿ देयर आर no permanent friends or foes in politics, permanent only are interests। ਕਿ ਸਿਆਸਤ ਦੇ ਵਿੱਚ ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਪੱਕੇ ਸਿਰਫ ਹਿੱਤ ਹੁੰਦੇ ਨੇ, ਇੰਟਰਸਟ ਕਿ ਤੁਹਾਨੂੰ ਕੀ ਸੂਟ ਕਰਦਾ। ਔਰ ਇਹ ਅਸੀਂ ਦੇਖਿਆ ਮੌਜੂਦਾ ਪੀਰੀਅਡ 'ਚ ਵੀ ਦੇਖਿਆ ਕਿ ਜਿਸ ਵੀਅਤਨਾਮ ਨੂੰ ਅਮਰੀਕਾ ਨੇ ਪਾਰਕਿੰਗ ਲੋਟ ਬਣਾ ਦਿੱਤਾ ਹੈ, ਜਿੱਥੇ ਆਪਣੇ ਵੀ ਉਹਨਾਂ ਦੇ 60,000 ਤੋਂ ਜ਼ਿਆਦਾ ਸੋਲਜਰ ਅਮਰੀਕਾ ਦੇ ਮਾਰੇ ਗਏ, ਪਰ ਉਹਨਾਂ ਨੇ ਮਿਲੀਅਨ ਤੋਂ 2 ਮਿਲੀਅਨ ਲੋਕਾਂ ਨੂੰ ਜਿਹੜਾ ਹੈ ਉਹ ਤਹਿ ਤੇ ਕੀਤਾ, ਉਹਨਾਂ ਦੀ ਕਾਰਪੇਟ ਟੂ ਕਾਰਪੇਟ ਬੋਂਬਿੰਗ ਕੀਤੀ। ਅੱਜ ਉਸ ਖਿੱਤੇ ਦੇ ਵਿੱਚ ਸਭ ਤੋਂ ਜਿਹੜਾ ਟਰਸਟਵਰਦੀ ਐਲਾਈ ਹੈ ਅਮਰੀਕਾ ਦਾ, ਉਹ ਵੀਅਤਨਾਮ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕੁਛ ਜਿਹੜੇ ਹਿਸਟਰੀ ਜਾਂ ਸਾਈਕੋ ਹਿਸਟਰੀ ਨਾਲ ਜੁੜੇ ਹੋਏ ਲੋਕ ਜਾਂ ਖਿੱਤੇ ਜਾਂ ਕਬੀਲੇ ਜਾਂ ਮੁਲਕ ਹੁੰਦੇ ਨੇ, ਉਹ ਕਦੇ ਭੁੱਲਦੇ ਨਹੀਂ ਨੇ। ਜਿਵੇਂ ਚੀਨ ਔਰ ਜਾਪਾਨ, ਜੋ ਕੁਝ ਜਾਪਾਨ ਨੇ ਪਾਸਟ ਹਿਸਟਰੀ 'ਚ ਚਾਈਨਾ ਦੇ ਨਾਲ ਕੀਤਾ, ਖਾਸ ਤੌਰ 'ਤੇ 1920 'ਚ ਰੇਪ ਆਫ ਨੈਨਕਿੰਗ, ਔਰ ਦੂਸਰਾ ਔਰ ਅੱਜ ਵੀ ਜੇ ਹੁਣ ਜਾਪਾਨੀ ਪ੍ਰਾਈਮ ਮਿਨਿਸਟਰ ਨੇ ਤਾਈਵਾਨ ਦੇ ਹੱਕ ਦੇ ਵਿੱਚ ਮਾੜੀ ਮੋਟੀ ਗੱਲ ਕੀਤੀ, ਤੇ ਇਹ ਨਹੀਂ ਹੈ ਵੀ ਉਸ ਗੱਲ ਨੇ ਇੰਨਾ ਕੁ ਫਤੂਰ ਖੜਾ ਕਰ ਦਿੱਤਾ ਚੀਨ ਦੇ ਵਿੱਚ, ਜਾਂ ਚੀਨ ਨੇ ਜਾਪਾਨ ਨੂੰ ਜਿਵੇਂ ਸਨਬ ਕੀਤਾ, ਇੱਕਦਮ ਸਾਈਕੋ ਹਿਸਟਰੀ ਸਾਹਮਣੇ ਆ ਜਾਂਦੀ ਹੈ ਕਿ ਵੀ ਇਹਨਾਂ ਨੇ ਕੀ ਕੀਤਾ। ਹੁਣ ਅਸੀਂ ਜਦੋਂ ਆਪਣੇ ਖਿੱਤੇ ਦੀ ਗੱਲ ਕਰਦੇ ਹਾਂ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਪਾਕਿਸਤਾਨ ਦਾ ਰੁਝਾਨ ਸੀ ਉਹ ਜ਼ਾਹਰ ਹੈ ਪੱਛਮੀ ਮੁਲਕਾਂ ਜਿਹਦੇ 'ਚ ਨੈਟੋ ਬਣੀ ਔਰ ਅਮਰੀਕਾ ਦਾ ਜਿਹੜਾ ਪਾਲਾ ਸੀ ਉਸ ਦੇ ਵਿੱਚ ਪਾਕਿਸਤਾਨ ਆਇਆ, ਔਰ ਭਾਰਤ ਨੇ ਭਾਵੇਂ ਜਿਹੜਾ ਉਹ ਛੁਣਛੁਣਾ ਉਹ ਨੌਨ ਅਲਾਈਨਮੈਂਟ ਦਾ ਵਜਾਇਆ ਕਿ ਜੀ ਅਸੀਂ ਕਿਸੇ ਨਾਲ ਨਹੀਂ ਹੈ, ਪਰ ਜ਼ਾਹਰ ਹੈ ਕਿ ਉਹਨਾਂ ਦਾ ਝੁਕਾਅ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ। ਸੋ ਇਹੀ ਕਾਰਨ ਸੀ ਕਿ ਪਾਕਿਸਤਾਨ ਦੀ ਸਾਰੀ ਫੌਜੀ ਬਿਲਟ ਅਪ, ਉਹਨਾਂ ਦਾ ਸਾਜ਼ੋ ਸਮਾਨ ਔਰ
ਦੂਸਰਾ ਉਹ ਅਮਰੀਕਾ ਦਾ ਰਿਹਾ ਔਰ ਭਾਰਤ ਦਾ ਸਾਰਾ ਫੌਜੀ ਸਾਜ਼ੋ ਸਮਾਨ ਹੁਣ ਉਹਨਾਂ ਨੇ ਡਾਈਵਰਸੀਫਾਈ ਸ਼ੁਰੂ ਕੀਤਾ ਅਮਰੀਕਾ ਤੋਂ ਵੀ, ਇਜ਼ਰਾਈਲ ਤੋਂ ਵੀ। ਔਰ ਆ ਬਹੁਤ ਵੱਡੀ ਡੀਲ ਜਿਹੜੀ ਹੈ ਕਈ ਬਿਲੀਅਨ ਡਾਲਰ ਦੀ, ਸ਼ਾਇਦ 38 ਬਿਲੀਅਨ ਡਾਲਰ ਦੀ ਰਾਫੇਲ ਜਹਾਜ਼ਾਂ ਤੇ ਦੂਜਿਆਂ ਤੀਜਿਆਂ ਦੀ, ਇਹ ਫਰਾਂਸ ਦੇ ਨਾਲ ਪਿਛਲੇ ਦਿਨਾਂ 'ਚ ਕੀਤੀ। ਔਰ ਇਸ 'ਚ 9/11 ਤੋਂ ਬਾਅਦ ਤਬਦੀਲੀ ਹੋਈ, ਹੁੰਦੀ ਫਿਰ ਇਵੇਂ ਲੱਗਣ ਲੱਗ ਗਿਆ ਕਿ ਭਾਰਤ ਜਿਹੜਾ ਹੈ ਉਹ ਅਮਰੀਕਾ ਦੀ ਐਕਸਟੈਂਸ਼ਨ ਹੈ, ਕਿਉਂਕਿ 25 ਸਾਲ ਅਮਰੀਕਾ ਦੀ ਇੰਡੀਆ ਇੰਪੀਚਮੈਂਟ ਪਾਲਿਸੀ ਚੱਲੀ। ਔਰ ਦੂਸਰੇ ਪਾਸੇ ਪਾਕਿਸਤਾਨ ਦਾ ਹਾਲ ਇਹ ਬਣਾ ਦਿੱਤਾ ਗਿਆ ਕਿ ਵੀ ਈਵਨ ਸਮੁੱਚੇ ਬਾਈਡਨ ਐਡਮਿਨਿਸਟ੍ਰੇਸ਼ਨ, ਜਦੋਂ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦਾ, ਉਹਨੇ ਕਦੇ ਨਾ ਬਾਈਡਨ ਨੇ ਕਾਲ ਕੀਤੀ ਉੱਥੋਂ, ਕਿਸੇ ਦੇ ਨਾਲ ਕੋਈ ਸੰਪਰਕ ਹੀ ਨਹੀਂ ਰੱਖਿਆ। ਔਰ ਇਕੱਲਾ ਇਹੀ ਨਹੀਂ, ਹੁਣ ਅੱਜ ਬੇਸ਼ੱਕ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਦੇ ਫੌਜੀ ਮੁਖੀ ਜਿਹੜੇ ਹੁਣ ਫੀਲਡ ਮਾਰਸ਼ਲ ਨੇ ਆਸਮ ਮੁਨੀਰ, ਉਹਨਾਂ ਨੂੰ ਸਪੈਸ਼ਲ ਲੰਚ 'ਤੇ ਸੱਦਿਆ, ਜਾਂ ਮਾਈ ਸਪੈਸ਼ਲ ਫਰੈਂਡ ਔਰ ਬੋਰਡ ਆਫ ਪੀਸ ਦਾ ਵੀ ਹਿੱਸਾ ਪਾਕਿਸਤਾਨ ਨੂੰ ਬਣਾਇਆ, ਜਾਂ ਉਹਨਾਂ ਦੇ ਨਾਲ ਕ੍ਰਿਪਟੋ ਕਰੰਸੀ ਡੀਲ ਕੀਤੀ। ਉਹਨਾਂ ਦੇ ਆਪਣੇ ਕੁਸ਼ਨਰ, ਉਹਦੇ ਸਨ ਇਨ ਲਾਅ ਐਰਿਕਾ, ਉਹਨਾਂ ਦੀ ਡਾਟਰ ਵੀ ਉੱਥੇ ਟਰੰਪ ਦੀ ਗਈ, ਜਾਂ ਦੂਜੇ। ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਉਹ ਸ਼ਾਬਾਜ਼ ਸ਼ਰੀਫ ਨੂੰ ਪ੍ਰੈਜ਼ੀਡੈਂਟ ਟਰੰਪ ਕੋਟ ਵੀ ਕਰਦੇ ਨੇ ਕਿ ਜੀ ਉਹਨਾਂ ਨੇ ਵੀ ਮੈਨੂੰ ਕਿਹਾ ਵੀ ਅਸੀਂ 8 ਤੋਂ 10 ਮਿਲੀਅਨ ਲੋਕ ਉਹਨਾਂ ਦੀ ਜਾਨ ਬਚਾਈ, ਮੈਂ ਜੰਗ ਰੋਕ ਕੇ ਸੀਜ਼ਫਾਇਰ ਕਰਵਾ ਕੇ। ਸੋ ਉਸ ਤੋਂ ਔਰ ਇੱਕਦਮ ਭਾਰਤ ਨੂੰ ਜਿੰਨੇ ਝਟਕੇ ਇਸ ਪੀਰੀਅਡ 'ਚ ਟਰੰਪ ਨੇ ਦਿੱਤੇ ਨੇ, 81-82 ਵਾਰ ਤਾਂ ਉਹਨੇ ਸੀਜ਼ਫਾਇਰ ਦੀ ਗੱਲ ਕੀਤੀ। ਔਰ ਇਹ ਜਿਹੜੀ ਡੀਲ ਵੀ ਸੋ ਕਾਲਡ ਟ੍ਰੇਡ ਡੀਲ ਹੈ, ਇਸ ਬਾਰੇ ਜਿਵੇਂ ਮੈਂ ਪਿਛਲੇ ਸੈਗਮੈਂਟਸ ਵਿੱਚ ਜ਼ਿਕਰ ਕੀਤਾ ਹੈ ਕਿ ਸੁਹਾਸਿਨੀ ਹੈਦਰ ਜਿਹੜੀ ਵਰਲਡ ਲੈਵਲ ਦੀ ਐਕਸਪਰਟ ਹੈ ਫੋਰਨ ਪਾਲਿਸੀ ਦੇ ਮਾਮਲੇ 'ਚ, ਉਹਨੇ ਅੱਜ ਬੜਾ ਡੀਟੇਲ ਆਰਟੀਕਲ ਇੱਕ ਲਿਖਿਆ, ਇੰਡੀਆ ਟੈਸਟਡ from US sanctions to one-sided trade deal, one-sided trade deal, ਕਿ ਵੀ ਡੀਲ ਤਾਂ ਹੁੰਦੀ ਹੈ, ਦੋਵਾਂ ਦੇ ਇੰਟਰਸਟ ਹੁੰਦੇ ਨੇ। ਇਹ ਤਾਂ ਇਹਨੂੰ, ਔਰ ਉਹਨੇ ਇੱਕ ਨੁਕਤਾ ਉਹਦਾ ਐਨਾਲਾਈਜ਼ ਕੀਤਾ, ਹਾਲਾਂਕਿ ਡੀਲ ਦੀਆਂ ਡੀਟੇਲਸ ਮਾਰਚ ਦੇ ਵਿੱਚ ਸਾਹਮਣੇ ਆਉਣਗੀਆਂ, ਫਿਰ ਇਹ ਆਏਗਾ ਕਿ ਭਾਈ ਕੀ ਹੈ ਤੇ ਕੀ ਨਹੀਂ ਹੈ। ਲੇਕਿਨ ਇਹਦੇ 'ਚ ਸਭ ਦੇ ਚੱਲਦੇ ਆ ਇੱਕ ਗੱਲ ਜਿਹੜੀ ਬਹੁਤਿਆਂ ਨੂੰ ਹੈਰਾਨ ਵੀ ਕਰਦੀ ਹੈ, ਔਰ ਇੱਕਦਮ ਕਿ ਇਹ ਜਿਹੜਾ ਸਡਨ ਜਿਹੜਾ ਟਰੰਪ ਦਾ ਇੰਡੀਆ ਪ੍ਰਤੀ ਰਵੱਈਆ ਜਿਹੜਾ ਸੈਕੰਡ ਟਰਮ ਦੇ ਪਹਿਲੇ ਦਿਨ ਤੋਂ ਹੀ ਨਜ਼ਰ ਆਉਣਾ ਸ਼ੁਰੂ ਹੋਇਆ। ਹੁਣ ਤੁਸੀਂ ਇੱਕ ਟਰਮ ਪਿੱਛੇ ਜਾਓ, ਵਿੱਚੋਂ 4 ਸਾਲ ਕੱਢ ਦਿਓ ਬਾਈਡਨ ਦੇ, ਔਰ ਟਰੰਪ ਦੀ ਜਿਹੜੀ 2016 ਤੋਂ 2020 ਤੱਕ ਪਹਿਲੀ ਟਰਮ, ਉਹਦੇ 'ਚ ਪਾਕਿਸਤਾਨ ਨਾਲ ਉਸ ਲੈਵਲ ਦੀ ਰਿਲੇਸ਼ਨਸ਼ਿਪ ਹੀ ਅਮਰੀਕਾ ਨੇ ਰੱਖੀ ਜਿਸ ਲੈਵਲ ਦੇ ਉੱਤੇ ਤਾਲਿਬਾਨ ਦੇ ਨਾਲ ਗੱਲਬਾਤ ਲਈ ਪਾਕਿਸਤਾਨ ਦੀਆਂ ਸੇਵਾਵਾਂ ਲਈਆਂ ਗਈਆਂ, ਭਾਵੇਂ ਗੱਲਬਾਤ ਦੋਹਾ ਕਤਰ ਦੇ ਵਿੱਚ ਹੀ ਹੋਈ, ਲੇਕਿਨ ਪਾਕਿਸਤਾਨ ਦੀ ਮਦਦ ਤੋਂ ਬਿਨਾਂ ਨਾ ਤਾਲਿਬਾਨ ਨੇ ਜਿਹੜਾ ਉਹ ਟੇਬਲ ਤੇ ਆਉਣਾ ਸੀ, ਨਾ ਕੋਈ ਡੀਲ ਹੋਣੀ ਸੀ। ਲੇਕਿਨ ਪ੍ਰੈਜ਼ੀਡੈਂਟ ਟਰੰਪ ਦੀ ਉਸ ਟਰਮ ਦੇ ਵੇਲੇ ਹੀ 5 ਅਗਸਤ 2019 ਨੂੰ ਭਾਰਤ ਦੀ ਪਾਰਲੀਮੈਂਟ ਨੇ ਆਰਟੀਕਲ 370 ਔਰ 35A ਖ਼ਤਮ ਕਰਕੇ, ਔਰ ਨਾਲ ਦੀ ਨਾਲ ਜੰਮੂ ਕਸ਼ਮੀਰ ਦੇ ਈਵਨ ਸੂਬੇ ਦਾ ਵਜੂਦ ਵੀ ਖ਼ਤਮ ਕਰ ਦਿੱਤਾ, ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ। ਔਰ ਉਹ ਅਮਰੀਕਾ ਜਿਹਦੀ ਪੋਜੀਸ਼ਨ ਲਗਾਤਾਰਤਾ ਨਾਲ ਉਹੀ ਰਹੀ ਜੋ UN ਸਿਕਿਉਰਿਟੀ ਕੌਂਸਲ ਦੇ ਮਤਿਆਂ ਦੀ ਹੈ ਕਿ ਸਮੁੱਚਾ ਜੰਮੂ ਤੇ ਕਸ਼ਮੀਰ ਡਿਸਪਿਊਟਡ ਟੈਰੀਟਰੀ, ਕਿਉਂਕਿ 1516 ਰੈਜ਼ੋਲੂਸ਼ਨ ਹੈ UN ਸਿਕਿਉਰਿਟੀ ਕੌਂਸਲ ਦੇ ਕਿ ਵੀ ਦੋਵੇਂ ਮੁਲਕ ਫੌਜਾਂ ਆਪਣੀਆਂ ਪਿੱਛੇ ਹਟਾਉਣਗੇ, ਜੰਮੂ ਕਸ਼ਮੀਰ ਦੇ ਲੋਕ ਡਿਸਾਈਡ ਕਰਨਗੇ ਕਿ ਵੀ ਉਹਨਾਂ ਨੇ ਭਾਰਤ 'ਚ ਜਾਣਾ ਕਿ ਪਾਕਿਸਤਾਨ 'ਚ ਜਾਣਾ। ਸੋ ਜ਼ਾਹਰ ਹੈ ਵੀ ਅੱਜ ਤੱਕ ਵੀ ਉਹ ਡਿਸਪਿਊਟਡ ਟੈਰੀਟਰੀ ਹੈ। ਲੇਕਿਨ ਭਾਰਤ ਇਹ ਕਿਵੇਂ ਹੌਸਲਾ ਕਰ ਸਕਦਾ ਸੀ ਬਿਨਾਂ ਅਮਰੀਕਾ ਦੀ ਅਪਰੂਵਲ ਦੇ, ਔਰ ਇਹ ਕਰਨ ਤੋਂ ਬਾਅਦ ਅਮਰੀਕਾ ਚੁੱਪ ਰਿਹਾ। ਇੱਕ ਲਫ਼ਜ਼ ਵੀ ਇਹ ਨਹੀਂ ਕਿਹਾ ਗਿਆ ਕਿ ਵੀ ਇਹ ਇੰਟਰਨੈਸ਼ਨਲੀ UN ਦੇ ਹਵਾਲੇ ਜਿਹੜਾ ਕੇਸ ਹੈ ਉਹਨੂੰ ਯਕਤਰਫਾ ਤੁਸੀਂ ਕਿਵੇਂ ਕਰ ਸਕਦੇ ਹੋ। ਹੁਣ ਉਹ ਸਾਰੇ ਦੇ ਚੱਲਦੇ ਆ ਜਿਹੜੀ ਰੇ ਆਫ ਹੋਪ ਪਾਕਿਸਤਾਨ ਦੇ ਵਿੱਚ ਜਾਗੀ ਜ਼ਾਹਰ ਹੈ ਆਪਰੇਸ਼ਨ ਸੰਦੂਰ ਦੇ ਵੇਲੇ, ਜਦੋਂ ਕਿ ਸੀਜ਼ ਫਾਇਰ ਦੀ ਗੱਲ ਆਈ, ਉਹਦੇ 'ਚ ਇੱਕ ਗੱਲ ਜਿਹਨੂੰ ਹੁਣ ਕਦੇ ਪਾਕਿਸਤਾਨੀ ਮੀਡੀਆ ਵੀ ਰਿਪੀਟ ਨਹੀਂ ਕਰਦਾ ਹੈ, ਇੱਕ ਉਹਦਾ ਹਿੱਸਾ ਇਹ ਸੀ ਕਿ ਇਹ ਸੀਜ਼ ਫਾਇਰ ਔਰ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਮੁੱਦੇ ਤੇ ਕਿਸੇ ਨਿਊਟਰਲ ਥਾਂ ਦੇ ਉੱਤੇ ਗੱਲਬਾਤ ਕੀਤੀ ਜਾਏਗੀ। ਉਦੋਂ ਇਹ ਲੱਗਾ ਕਿ ਵੀ ਅਮਰੀਕਾ ਨੇ ਵਾਪਸ ਆਪਣੀ ਪੋਜੀਸ਼ਨ ਜਿਹੜਾ ਜੰਮੂ ਕਸ਼ਮੀਰ ਨੂੰ ਡਿਸਪਿਊਟਡ ਟੈਰੀਟਰੀ ਵਾਲੀ ਹੈ ਉਹ ਲਿਆਂਦੀ ਹੈ, ਔਰ ਟਰੰਪ ਇੰਟਰਵੀਨ ਕਰੇਗਾ ਇਸ ਮਾਮਲੇ 'ਚ ਕਿ ਭਾਈ ਇਹ ਸਾਰੇ ਨੂੰ ਜਿਹੜਾ ਉਹ ਹੱਲ ਕਰੋ ਮਸਲੇ ਨੂੰ।
ਹੁਣ ਜਿਹਦੇ ਕਰਕੇ ਮੈਂ ਇਸ ਟੌਪਿਕ ਨੂੰ ਡਿਸਕਸ ਕਰ ਰਿਹਾ ਕਿ ਡੀਲ ਹੋ ਰਹੀ ਹੈ ਭਾਰਤ ਦੇ ਨਾਲ, ਇਹਦੇ 'ਚ ਜ਼ਾਹਰ ਹੈ ਵੀ ਵਨ ਸਾਈਡਡ ਉਹਨੂੰ ਜਿਹੜਾ ਕਿਹਾ ਜਾ ਰਿਹਾ ਔਰ ਬਿਲਕੁਲ ਸਰੈਂਡਰ ਵਾਂਗ ਕਿਹਾ ਜਾ ਰਿਹਾ। ਹੁਣ ਇਸ ਡੀਲ ਬਾਰੇ ਜਿਹੜੀ ਜੁਆਇੰਟ ਸਟੇਟਮੈਂਟ ਤੋਂ ਬਾਅਦ 'ਚ ਆਈ, ਜਿਹੜੇ ਪਹਿਲੀ ਸਟੇਜ ਦੇ ਉੱਤੇ ਜਿਹੜੇ ਟ੍ਰੇਡ ਰਿਪਰੈਜ਼ੈਂਟੇਟਿਵ ਨੇ ਇਹ ਖਬਰ ਦਿੱਤੀ, ਨਕਸ਼ਾ ਦਿੱਤਾ ਅਮਰੀਕਾ ਦਾ ਵੀ ਔਰ ਭਾਰਤ ਦਾ ਵੀ ਕਿ ਜੀ ਇੰਡੋ US ਜਿਹੜੀ ਹੈ ਟ੍ਰੇਡ ਡੀਲ ਹੋ ਗਈ ਔਰ ਹੁਣ ਫਾਰਮਰ ਵੀ ਅਮਰੀਕਾ ਦੇ ਮਾਲਾ ਮਾਲ ਹੋਣਗੇ ਤੇ ਇਹ ਉਹ ਹੋਏਗਾ ਜੀ। ਉਹਦੇ 'ਚ ਜਿਹੜਾ ਭਾਰਤ ਦਾ ਨਕਸ਼ਾ ਦਿੱਤਾ ਹੈ ਉਹਦੇ 'ਚ ਭਾਰਤੀ ਕਬਜ਼ੇ ਵਾਲਾ ਜੰਮੂ ਕਸ਼ਮੀਰ ਲਦਾਖ ਤਾਂ ਦਿੱਤਾ ਹੀ ਦਿੱਤਾ ਭਾਰਤ ਦਾ ਹਿੱਸਾ। ਜਿਹੜਾ ਆਜ਼ਾਦ ਕਸ਼ਮੀਰ ਪਾਕਿਸਤਾਨ ਦੇ ਕੋਲ ਹੈ ਜਾਂ ਪਾਕਿਸਤਾਨ ਦੇ ਵਿਦਿਨ ਜਿਹੜਾ ਪ੍ਰਭਾਵ ਥੱਲੇ ਹੈ, ਤੇ ਅਕਸਾਈ ਚਿੰਨ ਜਿਹੜਾ ਕਿ ਚੀਨ ਦੇ ਕੋਲ ਹੈ, ਜਿਹੜਾ ਚੀਨ ਨੇ 62 ਦੇ ਵਿੱਚ 32,000 ਤੋਂ 38,000 ਸਕੁਅਰ ਕਿਲੋਮੀਟਰ ਟੈਰੀਟਰੀ ਤੱਕ ਹੋਇਆ, ਉਹ ਵੀ ਭਾਰਤ ਦਾ ਹਿੱਸਾ ਹੈ। ਹੁਣ ਇਸ ਦੇ ਉੱਤੇ ਜ਼ਾਹਰ ਹੈ ਕਿ ਵੀ ਪਾਕਿਸਤਾਨ ਨੇ ਇੱਕਦਮ ਇਸ ਦੇ ਉੱਤੇ ਗੁੱਸਾ ਦਿਖਾਣਾ ਹੀ ਸੀ। ਈਵਨ ਇਹਨਾਂ ਦੇ ਮੇਨ ਮੀਡੀਆ ਦੀ ਖਬਰ ਸੀ, ਰੈਡ ਫੇਸਡ ਪਾਕਿਸਤਾਨ ਆਸਕਸ US ਟੂ ਰਿਮੂਵ ਇਨਕਰੈਕਟ ਇੰਡੀਅਨ ਮੈਪ ਸ਼ੋਇੰਗ ਪਾਕਿਸਤਾਨ ਓਕੂਪਾਈਡ ਕਸ਼ਮੀਰ। ਉਹਨਾਂ ਨੇ ਕਿਹਾ ਵੀ ਇਹ ਕੀ ਹੈ, ਹਾਲਾਂ ਅਮਰੀਕਾ ਨੇ ਹਟਾ ਦਿੱਤਾ ਉਸ ਤੋਂ ਬਾਅਦ ਨਕਸ਼ਾ ਉਹਨੂੰ ਪਿੱਛੇ ਕਰਤਾ। ਪਰ ਹੁਣ ਇਸ ਲੈਵਲ ਦੀ ਕਿਤੇ ਇਹ ਤਾਂ ਨਹੀਂ ਹੈ ਕਿ ਵੀ ਇੱਕ ਪਾਸੇ ਸਿੱਖ ਇਸ਼ੂ ਦਾ ਵੀ ਬਾਰਗੇਨ ਹੋ ਗਿਆ ਕਿ ਭਾਈ ਠੀਕ ਹੈ ਤੁਸੀਂ ਹੁਣ ਰਾਜ ਜਾਂ ਉਹਦੇ ਲਈ ਜ਼ਿੰਮੇਵਾਰ ਜਿਹੜਾ ਅਜੀਤ ਡੋਵਾਲ ਜਾਂ ਮੋਦੀ, ਇੱਕ ਸਟੇਜ ਦਾ ਅਜੀਤ ਡੋਵਾਲ ਅਮਰੀਕਾ ਹੀ ਨਹੀਂ ਸੀ ਆਇਆ ਮੋਦੀ ਦੇ ਨਾਲ, ਕਿਉਂਕਿ ਉਹਨੂੰ ਵੀ ਨੋਟਿਸ ਸਰਵ ਹੋ ਰਿਹਾ ਸੀ ਕਿ ਭਾਈ ਟਰਾਂਸਨੈਸ਼ਨਲ ਰਿਪਰੈਸ਼ਨ ਕੀਤੀ ਹੈ। ਹੁਣ ਇੱਕ ਪਾਸੇ ਇਹ ਜਿਹੜਾ ਅੱਜ ਗਿਲਟੀ ਜਿਹੜੀ ਹੈ ਪਲੀ ਲੈਣੀ ਹੈ ਨਿਖਿਲ ਗੁਪਤੇ ਦੀ, ਉਧਰ ਜਿਹੜਾ ਡੀਲ ਵੀ ਹੋਣਾ ਹੈ। ਇੱਧਰ ਕਿਤੇ ਇਹ ਤਾਂ ਨਹੀਂ ਹੈ ਕਿ ਵੀ ਭਾਰਤ ਨੂੰ, ਜੇ ਭਾਰਤ ਦੀ ਪਾਰਲੀਮੈਂਟ 'ਚੋਂ ਬੜੇ ਸ਼ਾਨ ਨਾਲ ਇਹ ਮਤਾ ਕਰਦੇ ਨੇ ਕਿ ਜੀ ਅਸੀਂ ਪਾਕਿਸਤਾਨ ਓਕੂਪਾਈਡ ਕਸ਼ਮੀਰ, ਕਿਉਂਕਿ ਜਦੋਂ ਤੁਸੀਂ ਅਕਸਾਈ ਚਿੰਨ ਜਾਂ ਗਿਲਗਿਤ ਬਾਲਿਸਤਾਨ ਔਰ ਉਸ ਸਾਰੇ ਏਰੀਆ ਨੂੰ ਦੇਖਦੇ ਹੋ, ਕਿਉਂਕਿ ਅਲਟੀਮੇਟਲੀ ਜਿਹੜਾ ਨਿਸ਼ਾਨਾ ਹੈ ਜਾਂ ਜਿਹੜੀ ਘੇਰਣ ਦੀ ਲਾਈਨ ਹੈ ਉਹ ਤਾਂ ਚੀਨ ਨੂੰ ਹੈ। ਜੇ ਵੈਨਜ਼ੂਏਲਾ ਦੇ ਉੱਤੇ ਹੋਇਆ ਤੇ ਵੈਨਜ਼ੂਏਲਾ ਚਾਈਨਾ ਔਰ ਰੂਸ ਦੇ ਅੱਡੇ ਬਣੇ ਹੋਏ ਸੀ, ਵੱਡੀ ਗਿਣਤੀ 'ਚ ਆਇਲ ਵੀ ਚਾਈਨਾ ਨੇ ਉੱਥੇ ਬਹੁਤ ਸਾਰਾ ਆਪਣਾ ਸਿਸਟਮ ਵੀ ਸੈੱਟ ਕੀਤਾ ਹੋਇਆ ਸੀ। ਜੇ ਹੁਣ ਈਰਾਨ ਨੂੰ ਘੇਰਨ ਦੀ ਲਾਈਨ ਹੈ, ਵੈਦਰ ਜੰਗ ਹੁੰਦੀ ਹੈ ਨਹੀਂ ਹੁੰਦੀ, ਇਹ ਪ੍ਰੈਜ਼ੀਡੈਂਟ ਟਰੰਪ ਦੀ ਫਾਈਨਲ ਜਿਹੜੀ ਉਹਨਾਂ ਦੀ ਅੰਦਰੋਂ ਆਵਾਜ਼ ਹੋਏਗੀ ਉਹ ਡਿਸਾਈਡ ਕਰੇਗੀ। ਹਾਲਾਂਕਿ ਨੈਤਨਯਾਹੂ ਆਇਆ ਸੀ ਪਰਸੋਂ ਆ ਕੇ, ਉਹ ਤਾਂ ਜਿਹੜੀ ਉਹ ਮੀਟਿੰਗ ਕੋ ਕਾਮਯਾਬ ਨਹੀਂ, ਕਿਉਂਕਿ ਉਹ ਚਾਹੁੰਦਾ ਵੀ ਅਮਰੀਕਾ ਕਰੇ, ਪਰ ਘੱਟੋ ਘੱਟ ਟਰੰਪ ਇਹ ਲੈਗੇਸੀ ਤਾਂ ਨਹੀਂ ਲੈਣਾ, ਕਿਉਂਕਿ ਜਿਹੜੀ ਇਹ ਹੈ ਫਿਰ ਔਨਗੋਇੰਗ ਵਾਰ ਬਣ ਜਾਏਗੀ। ਉੱਥੋਂ ਜੇ ਹੋਇਆ ਵੀ ਤੇ ਟੈਂਪਰਰੀ ਜਿਵੇਂ ਵੈਨਜ਼ੂਏਲਾ ਦਾ ਕੰਮ ਕੀਤਾ ਇਵੇਂ ਦਾ ਹੀ ਉਹ ਕਰਨਾ ਚਾਹੁੰਦਾ, ਉਹਦੀ ਸਕਸੈਸ ਨਜ਼ਰ ਨਹੀਂ ਆਉਂਦੀ। ਪਹਿਲਾਂ 12 ਰੋਜ਼ਾ ਜੰਗ ਜਦੋਂ ਇਜ਼ਰਾਈਲ ਔਰ ਈਰਾਨ ਦੀ ਹੋਈ ਤੇ ਜਿਹੜੀਆਂ ਕਰੂਜ਼ ਮਿਸਲਸ ਇਜ਼ਰਾਈਲ ਦੇ ਉੱਤੇ ਆ ਕੇ ਡਿੱਗੀਆਂ, 90% ਤਾਂ ਉਹਨਾਂ ਨੇ ਜਿਹੜਾ ਆਇਰਨ ਡੋਮ ਬਣਾਈ ਹੋਈ ਹੈ ਉਹਨੂੰ ਸੁੱਟ ਲਈਆਂ ਥੱਲੇ, ਪਰ ਜਿਹੜੀਆਂ 10 ਵੀ ਡਿੱਗੀਆਂ ਉਹਨੇ ਬਹੁਤ ਡੈਮੇਜ ਕੀਤਾ। ਤੇ ਇਜ਼ਰਾਈਲ ਨੇ ਅਮਰੀਕਾ ਨੂੰ ਕਿਹਾ ਵੀ ਸੀਜ਼ ਫਾਇਰ ਕਰੋ। ਹੁਣ ਗੱਲਬਾਤ ਦੇ ਉੱਤੇ ਜਿਹੜਾ ਈਰਾਨ ਹੈ, ਉਹ ਜਿਹੜਾ ਇਜ਼ਰਾਈਲ ਹੈ, ਉਹ ਟਰੰਪ ਨੂੰ ਕਹਿੰਦਾ ਜੀ ਇਕੱਲਾ ਨਿਊਕਲੀਅਰ ਇਸ਼ੂ ਨਹੀਂ ਰਹਿ ਗਿਆ, ਇਹ ਕਰੂਜ਼ ਮਿਸਲ ਦਾ ਇਸ਼ੂ ਵੀ ਟੇਬਲ 'ਤੇ ਲਿਆਓ, ਔਰ ਹਮਸ ਔਰ ਹਿਜ਼ਬੁੱਲਾ ਜਿਹੜੀਆਂ ਪ੍ਰੋਕਸੀਜ਼ ਨੇ ਈਰਾਨ ਦੀਆਂ ਜਿਨ੍ਹਾਂ ਨੇ ਉੱਥੇ ਨੱਕ 'ਚ ਦਮ ਕੀਤਾ ਹੋਇਆ, ਇਹਨਾਂ ਨੂੰ ਵੀ ਲਿਆਓ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਭਾਰਤ ਦੇ ਨਾਲ ਇਹ ਠੀਕ ਹੈ ਵੀ ਜਿਸ ਲੈਵਲ ਇੱਕ ਪਾਸੇ ਕੁਛ ਨਾ ਕੁਛ ਤਾਂ ਹੈ ਜਿਹੜਾ ਇੰਡੀਆ ਬਿਲਕੁਲ ਸਰੈਂਡਰ ਕਰ ਗਿਆ ਟ੍ਰੇਡ ਡੀਲ ਦੇ ਮਾਮਲੇ 'ਚ ਔਰ ਅਮਰੀਕਾ ਦੀਆਂ ਸ਼ਰਤਾਂ, ਪਰ ਕਿਤੇ ਇਹ ਤਾਂ ਨਹੀਂ ਵੀ ਉਹਨਾਂ ਨੂੰ ਇਹ ਕਿਹਾ ਵੀ ਕੋਈ ਗੱਲ ਨਹੀਂ ਹੈ, ਤੁਸੀਂ ਅੱਧਾ ਕਸ਼ਮੀਰ ਜਿਹੜਾ ਤੁਹਾਡੇ ਕੋਲ ਸੀ ਉਹ ਤਾਂ ਤੁਸੀਂ ਜ਼ਮ ਕਰ ਹੀ ਲਿਆ ਆਪਣੇ ਆਪ 'ਚ, ਨਾਲ ਦੀ ਨਾਲ ਉੱਥੇ ਤੁਸੀਂ ਡੈਮੋਗ੍ਰਾਫੀ ਬਦਲ ਦਿੱਤੀ ਹੈ, ਬਦਲ ਰਹੇ ਹੋ, ਕਰ ਰਹੇ ਹੋ, ਆਹ ਦੂਸਰਾ ਵੀ ਤੁਸੀਂ ਕਰ ਲਓ, ਅਸੀਂ ਦੂਜੇ ਪਾਸੇ ਦੇਖਾਂਗੇ, ਕਿਉਂਕਿ 2019 'ਚ ਵੀ ਅਮਰੀਕਾ ਨੇ ਕੋਈ ਰਿਐਕਸ਼ਨ ਨਹੀਂ ਸੀ ਦਿੱਤਾ। ਸੋ ਇਹ ਤਾਂ ਨਹੀਂ ਹੈ ਕਿ ਵੀ ਨਿਗਾਹ ਕਿਸੇ ਪਾਸੇ ਹੈ, ਨਜ਼ਰ ਤੇ ਨਿਸ਼ਾਨਾ ਕਿਸੇ ਪਾਸੇ ਹੈ। ਸੋ ਇਸ ਗੱਲ ਦੇ ਉੱਤੇ ਈਵਨ ਪਾਕਿਸਤਾਨ ਨੇ ਜਿਹੜਾ ਹੈ ਉਹ ਜਦੋਂ ਪ੍ਰੋਟੈਸਟ ਕੀਤਾ ਉਹਨਾਂ ਨੇ ਨਕਸ਼ਾ ਤਾਂ ਹਟਾ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਕੁਛ ਐਨਾਲਿਸਟ ਨੇ ਇਹ ਦੇਖ ਰਹੇ ਨੇ ਕਿ ਪਾਕਿਸਤਾਨ ਦੇ ਲਈ ਬੜੀ ਐਂਬੈਰਸਿੰਗ ਸਿਚੁਏਸ਼ਨ ਹੈ ਕਿ ਇੱਕ ਪਾਸੇ ਤਾਂ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਕਿੰਨੀ ਵਾਰ ਅਮਰੀਕਾ ਆਏ ਨੇ ਔਰ ਡੋਨਲਡ ਟਰੰਪ ਦੇ ਬੜੇ ਚਹੇਤੇ ਨੇ, ਪਰ ਦੂਸਰੇ ਪਾਸੇ ਜਿਹੜਾ ਉਹ ਨਕਸ਼ਾ ਜਿਹੜਾ ਇਹ ਦੇ ਰਹੇ ਨੇ ਉਹਦੇ 'ਚ
ਆਜ਼ਾਦ ਕਸ਼ਮੀਰ ਔਰ ਅਕਸਾਈ ਚਿੰਨ ਜਿਹੜਾ ਹੈ, ਉਹ ਭਾਰਤ ਦਾ ਹਿੱਸਾ ਦਿਖਾ ਰਹੇ ਨੇ। ਸੋ ਸਾਨੂੰ ਸਾਡਾ ਇਹੀ ਕਹਿਣਾ ਹੈ ਕਿ ਭਾਈ ਆਪਣੇ ਹਿੱਤ ਦੇਖੋ ਵੀ ਕੀ ਨੇ। ਉਹ ਜਿਹੜੀ ਪਹਿਲਾਂ ਵੀ ਇਤਬਾਰ ਦੀ ਲਾਈਨ ਹੈ, ਉਹ ਉਹਨੇ ਦੱਸਿਆ ਹੀ ਹੈ ਕਿ ਭਾਈ 1979 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਜਾ ਕੇ ਬੈਠਾ ਹੈ, ਉਦੋਂ ਵੀ ਪਾਕਿਸਤਾਨ ਨਾਲ ਆ ਕੇ ਲੱਗਾ, ਔਰ ਫਿਰ ਐਂਡ ਉਹਦਾ ਕੀ ਹੋਇਆ। ਤੇ ਜੇ ਹੁਣ ਨੈਟੋ ਵਾਲੇ 2001 'ਚ ਜਾ ਕੇ ਅਫਗਾਨਿਸਤਾਨ 'ਚ 20 ਸਾਲ ਬੈਠੇ ਰਹੇ, ਪਾਕਿਸਤਾਨ ਫਿਰ ਨਾਲ ਲੱਗਾ। ਆਲਮੋਸਟ 80,000 ਪਾਕਿਸਤਾਨੀ ਸਿਵਿਲੀਅਨ ਔਰ ਫੌਜੀ ਇਸ ਪੀਰੀਅਡ ਦੇ ਵਿੱਚ ਮਾਰੇ ਗਏ। ਤੇ ਹੁਣ ਉਹੀ ਜਿਹੜਾ ਤਾਲਿਬਾਨ ਰਜੀਮ ਹੈ, ਜਿਹਦੇ ਲਈ ਪਾਕਿਸਤਾਨ ਨੇ ਜਿਹੜਾ ਉਹ ਪੂਰਾ ਉਹਨਾਂ ਨੂੰ ਸਭ ਕੁਝ ਮੁਹੱਈਆ ਕੀਤਾ, 3-4 ਮਿਲੀਅਨ ਰਿਫਿਊਜੀ ਬਣ ਕੇ ਪਾਕਿਸਤਾਨ ਬੈਠੇ ਰਹੇ, ਉਹ ਭਾਰਤ ਦੇ ਘਨੇਰੇ ਚੜਿਆ ਹੋਇਆ। ਸੋ ਇਨ ਦਾ ਐਂਡ ਆਫ ਦਾ ਡੇ ਦੇਖਣ ਵਾਲੀ ਗੱਲ ਇਹੀ ਹੋਣੀ ਚਾਹੀਦੀ ਹੈ ਕਿ ਭਾਈ ਕੌਣ ਕੀ ਕਰ ਰਿਹਾ ਹੈ, ਉਹ ਤੁਹਾਡਾ ਕੋਈ ਦੋਸਤ ਨਹੀਂ, ਕੋਈ ਦੁਸ਼ਮਣ ਨਹੀਂ, ਉਹਦੇ ਹਿੱਤ ਨੇ। ਤੇ ਕੌਣ ਕਿਤੇ ਗਲਵਕੜੀ ਕਿਸੇ ਪਾਸੇ ਪਾਈ ਹੋਈ ਹੈ ਤੇ ਇਸ਼ਾਰੇ ਕਿਸੇ ਪਾਸੇ ਹੋ ਰਹੇ ਨੇ। ਸੋ ਇਹ ਨਜ਼ਰ ਆ ਰਿਹਾ ਕਿ ਇਵੇਂ ਵੀ ਹੁੰਦਾ ਹੈ ਔਰ ਹੋ ਰਿਹਾ ਲੱਗਦਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼।